ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਪੰਜਾਬ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਵੱਡੀ। SYL ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ, ਇੱਥੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਬੈਠਣਗੇ ਤੇ ਇਸ ਮਸਲੇ ਦੇ ਹੱਲ ਦੇ ਲਈ ਗੱਲਬਾਤ ਕਰਨਗੇ। ਜਿਹੜੀ ਲੰਘੀ ਮੀਟਿੰਗ ਸੀਗੀ ਉਹਦੇ ਵਿੱਚ ਮਾਨ ਸਾਹਿਬ ਨੇ ਬੜੇ ਸਪਸ਼ਟ ਤਰੀਕੇ ਨਾਲ ਇਹ ਗੱਲ ਕਹੀ ਸੀ ਕਿ ਪੰਜਾਬ ਦਾ ਸਟੈਂਡ ਉਹਨਾਂ ਨੇ ਪੰਜਾਬ ਦਾ ਪੱਖ ਰੱਖਿਆ ਸੀਗਾ ਔਰ ਕਿਸੇ ਵੀ ਤਰ੍ਹਾਂ ਦੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਕਈ ਚੀਜ਼ਾਂ ਨੂੰ ਤਕਨੀਕੀ ਤੌਰ ਤੇ ਜਾਣਨਾ ਬੜਾ ਜ਼ਰੂਰੀ ਹੁੰਦਾ ਹੈ ਕਿ ਇਹ ਕੀ ਵਾਕਈ ਸਰਕਾਰ ਦਾ ਜਿਹੜਾ ਸਟੈਂਡ ਹੈ ਸਪਸ਼ਟ ਹੈ ਜਾਂ ਕੀ ਸਰਕਾਰ ਦੇ ਸਟੈਂਡ ਦੇ ਵਿੱਚ ਕਮੀ ਕਿੱਥੇ ਹੈ, ਜਾਂ ਤਕਨੀਕੀ ਤੌਰ ਤੇ ਕਿਹੜੀ ਚੀਜ਼ ਐਸੀ ਹੈ ਜਿਹੜੀ ਦੇ ਬਾਰੇ ਗੱਲ ਕਰਕੇ ਸਰਕਾਰ ਆਪਣਾ ਸਟੈਂਡ ਹੋਰ ਵੀ ਵਜ਼ਨਦਾਰ ਤਰੀਕੇ ਦੇ ਨਾਲ ਰੱਖ ਸਕਦੀ ਹੈ। ਦੇਖੋ, ਇੱਕ ਗੱਲ ਸਾਫ਼ ਆ ਕਿ ਪਾਣੀਆਂ ਦੇ ਮਸਲੇ ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਔਰ ਪੰਜਾਬ ਨੂੰ ਮਜਬੂਰ ਕੀਤਾ ਗਿਆ ਕਿ ਪਾਣੀ ਹਰਿਆਣੇ ਨੂੰ ਦੇ ਦਿੱਤਾ ਜਾਵੇ। ਪੰਜਾਬੀਆਂ ਨੇ ਬਥੇਰਾ ਇਸ ਗੱਲ ਤੇ ਰੌਲਾ ਪਾਇਆ ਕਿ ਪਹਿਲਾਂ ਪਮੈਸ਼ ਹੋਵੇ, ਪਹਿਲਾਂ ਪਾਣੀ ਪਤਾ ਤਾਂ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਕਿੰਨਾ ਵਾ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੀ ਜਿਹੜੀ ਏਕਤਾ, ਜਿਹੜੀ ਭਾਈਚਾਰਕ ਸਾਂਝ ਹਰਿਆਣੇ ਨਾਲ ਕਿਸਾਨੀ ਅੰਦੋਲਨ ਵੇਲੇ ਬਣੀ ਸੀ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਸ਼ਰਾਰਤਾਂ ਉਸੇ ਹੀ ਫੁੱਟ ਪਾਊ ਤਾਕਤਾਂ ਦੀ ਸ਼ਰਾਰਤ ਦਾ ਹਿੱਸਾ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜਿਹੜੀ ਆਪਸੀ ਸਦਭਾਵਨਾ, ਆਪਸੀ ਭਾਈਚਾਰਕ ਸਾਂਝ ਹੈ, ਇਹ ਕਿਤੇ ਬਣੀ ਨਾ ਰਹਿ ਜੇ। ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹਨਾਂ ਲੋਕਾਂ ਦੇ ਏਕੇ ਨੇ ਸਾਡੇ ਤੋਂ ਕਾਨੂੰਨ ਮਾਫ ਕਰਾ ਲਏ ਧੱਕੇ ਨਾਲ, ਹਾਲਾਂਕਿ ਲਿਆਂਦੇ ਵੀ ਧੱਕੇ ਨਾਲ ਹੀ ਗਏ ਸੀਗੇ। ਖੈਰ, ਆਪਾਂ ਮੁੱਦੇ ਤੇ ਆਉਣੇ ਆ ਕਿ ਕਿਵੇਂ ਪੰਜਾਬ ਦੇ ਵਿੱਚ SYL ਜਦੋਂ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕਹੀ ਸੀ ਤਾਂ ਕਿਵੇਂ ਉਹ ਕਿਹੜੀ ਕੜੀ ਹੈ ਜਿਹਦੇ ਤਹਿਤ ਪੰਜਾਬ ਦਾ ਜਿਹੜਾ ਪਾਣੀਆਂ ਦੇ ਉੱਤੇ ਹੱਕ ਹੈ ਉਹ ਲਗਾਤਾਰ ਫਿੱਕਾ ਹੁੰਦਾ ਗਿਆ, ਉਸ ਹੱਕ ਨੂੰ ਦਰੜ ਦਿੱਤਾ ਗਿਆ, ਜਾਂ ਉਹ ਕਿਹੜਾ ਜਿਹੜਾ ਸੰਵਿਧਾਨਕ ਤੌਰ ਤੇ ਕਿੱਥੇ ਕਮੀ ਹੈ ਜਿਹਦੇ ਨਾਲ ਪੰਜਾਬ ਦਾ ਇਸ ਮਸਲੇ ਉੱਤੇ ਹੱਕ ਹਕੂਕ ਹਮੇਸ਼ਾ ਫਿੱਕਾ ਪੈਂਦਾ ਰਿਹਾ। ਇਹ ਸਰਕਾਰਾਂ ਦੀ ਤੁੱਕ ਨਹੀਂ ਹੁੰਦੀ ਕਿ ਪੰਜਾਬ ਕੋਲੇ ਕੋਈ ਵਾਧੂ ਪਾਣੀ ਨਹੀਂ ਹੈ, ਅਸੀਂ ਪਾਣੀ ਨਹੀਂ ਦੇ ਸਕਦੇ। ਇਹ ਤਾਂ ਇੱਕ ਸਿਆਸੀ ਬਿਆਨ ਆ। ਪਰ ਇਹਦੀ ਬਜਾਏ ਜੇ ਤੁਸੀਂ ਇਹ ਕਹੋ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਜੇ ਗੱਲ ਕਹਿੰਦੇ ਕਿ ਪਹਿਲਾਂ ਤੁਸੀਂ ਪਮੈਸ਼ ਕਰਾਓ ਕਿ ਪੰਜਾਬ ਕੋਲੇ ਪਾਣੀ ਹੈ ਕਿੰਨਾ, ਤਾਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਕਿ ਪੰਜਾਬ ਦੇ ਨਾਲ ਧੱਕੇ ਦੀ ਸ਼ੁਰੂਆਤ ਕਿਵੇਂ ਹੋਈ ਤੇ ਉਸ ਤੋਂ ਬਾਅਦ ਉਸ ਧੱਕੇ ਤੋਂ ਬਾਅਦ ਧੱਕਾ ਕਿਵੇਂ ਹੁੰਦਾ ਗਿਆ ਤੇ ਫਿਰ ਜਿਹੜਾ ਵਾ ਕਿਵੇਂ ਅੱਜ ਦੇ ਹਾਲਾਤਾਂ ਉੱਤੇ ਅਸੀਂ ਪਹੁੰਚੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ 1955 ਦੇ ਵਿੱਚ ਗੁਲਜ਼ਾਰੀ ਲਾਲ ਨੰਦਾ ਨੇ ਇਹਨਾਂ ਪਾਣੀਆਂ ਦੀ ਵੰਡ ਕੀਤੀ ਤਾਂ ਉਦੋਂ ਜਿਹੜਾ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਵਾ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਇੱਕ ਮੀਟਿੰਗ ਅਸੀਂ ਰੱਖਾਂਗੇ ਜਿਹਦੇ ਵਿੱਚ ਇਹ ਗੱਲ ਕਰਾਂਗੇ ਅਸੀਂ ਕਿ ਪੰਜਾਬ ਨੂੰ ਪਾਣੀ ਦੇ ਬਦਲੇ ਦੇਣਾ ਕੀ ਹੈ। ਉਹ ਮੀਟਿੰਗ ਹੋ ਨਹੀਂ ਸਕੀ। ਉਹ ਮੀਟਿੰਗ ਕੀਤੀ ਕਿਉਂ ਨਹੀਂ, ਇੱਕ ਵੱਡਾ ਸਵਾਲ ਹੈ। ਉਸ ਤੋਂ ਬਾਅਦ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਦੇ ਵੱਡ ਵਡੇਰੇ, ਕਿਉਂਕਿ ਜਦੋਂ ਪੈਪਸੂ ਸੀ ਤਾਂ ਉਦੋਂ ਰਿਆਸਤਾਂ ਪੰਜਾਬ ਨੂੰ ਪਾਣੀ ਦਾ ਦਿੰਦੀਆਂ ਹੁੰਦੀਆਂ ਸੀ ਮਾਲੀਆ, ਮਤਲਬ ਪਾਣੀ ਦੇਣ ਦੀ ਇਵਜ਼ ਦੇ ਵਿੱਚ ਉਹ ਕੁਛ ਮਾਲੀਆ ਦਿੰਦੇ ਹੁੰਦੇ ਸੀ। ਇਸੇ ਤਰ੍ਹਾਂ ਪਟਿਆਲਾ ਰਿਆਸਤ ਵੀ ਪੰਜਾਬ ਨੂੰ ਪਾਣੀ ਦਾ ਮਾਲੀਆ ਦਿੰਦੀ ਰਹੀ ਹੈ, ਇੱਕ ਸੱਚ ਆ, ਇਹਦੇ 'ਤੇ ਅਸੀਂ ਰਿਪੋਰਟ ਕੀਤੀ ਹੈ। ਔਰ ਇਸੇ ਤਰ੍ਹਾਂ ਜਦੋਂ ਆਪਾਂ ਆਉਣੇ ਆ 1969 ਦੇ ਵਿੱਚ, ਕਿਉਂਕਿ ਪੰਜਾਬ ਦੀ ਵੰਡ ਹੁੰਦੀ ਹੈ 1966 ਦੇ ਵਿੱਚ। 1966 ਦੇ ਵਿੱਚ ਪਹਾੜੀ ਇਲਾਕੇ ਹਿਮਾਚਲ 'ਚ ਅਤੇ ਪੰਜਾਬੀ ਬੋਲਦੇ ਇਲਾਕੇ, ਕੁਛ ਇਲਾਕੇ ਜਿਹੜੇ ਆ ਉਹ ਹਰਿਆਣੇ ਨੂੰ ਦੇ ਦਿੱਤੇ ਜਾਂਦੇ ਆ ਅਤੇ ਮੈਦਾਨੀ ਪੰਜਾਬ ਕੋਲ ਰਹਿ ਜਾਂਦਾ। ਬੜਾ ਛੋਟਾ ਜਿਹਾ ਪੰਜਾਬ ਸਾਡੇ ਹਿੱਸੇ ਆਇਆ। ਔਰ ਪੰਜਾਬੀ ਬੋਲਦੇ ਇਲਾਕੇ ਜਿਹਦੇ ਵਿੱਚ ਹਰਿਆਣੇ ਦੇ ਸਿਰਸੇ ਤੱਕ ਦੇ ਇਲਾਕੇ, ਅੰਬਾਲੇ ਤੱਕ ਦੇ ਇਲਾਕੇ ਪੰਜਾਬ ਨੂੰ ਚਾਹੀਦੇ ਸੀ। ਇਸੇ ਤਰ੍ਹਾਂ ਹਿਮਾਚਲ ਦਾ ਬਹੁਤ ਵੱਡਾ ਹਿੱਸਾ ਪੰਜਾਬ ਨੂੰ ਦੇਣਾ ਚਾਹੀਦਾ ਸੀ, ਪਰ ਉਹ ਦਿੱਤਾ ਨਹੀਂ ਗਿਆ। ਇਹ ਵੀ ਇੱਕ ਧੱਕਾ ਹੀ ਸੀ ਪੰਜਾਬ ਦੇ ਨਾਲ। ਖੈਰ, ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਇਹ ਕਮੇਟੀ ਬਣਦੀ ਆ 1969 ਦੇ ਵਿੱਚ, ਜਦੋਂ ਹਰਿਆਣੇ ਨੇ ਚਿੱਠੀ ਲਿਖੀ ਸੀਗੀ ਕਿ ਸਾਨੂੰ ਪਾਣੀ ਦਿੱਤਾ ਜਾਵੇ। ਤਾਂ ਪਰ ਪੰਜਾਬ ਨੇ ਇਹ ਗੱਲ ਕਹੀ ਸੀਗੀ ਕਿ ਪਾਣੀ ਸਾਡੇ ਕੋਲ ਹੈ ਨਹੀਂ, ਅਸੀਂ ਦੇਈਏ ਕਿੱਥੋਂ। ਤਾਂ ਉਦੋਂ ਇੱਕ ਕਮੇਟੀ ਬਣਦੀ ਹੈ, ਕੇਂਦਰ ਸਰਕਾਰ ਬਣਾਉਂਦੀ ਹੈ। ਉਹ ਕਮੇਟੀ ਦਾ ਨਾਂ ਸੀ BP ਪਟੇਲ ਦੀ ਕਮੇਟੀ। ਉਹ ਕਮੇਟੀ ਕੀ ਕਹਿੰਦੀ ਹੈ, ਉਹ ਤੈਅ ਕਰਨ ਲਈ ਤਾਂ ਇਹ ਬਣਾਈ ਗਈ ਸੀ, ਇਹ ਤੈਅ ਕਰਨ ਲਈ ਬਣਾਈ ਗਈ ਸੀ ਉਹ ਕਮੇਟੀ ਕਿ ਹਰਿਆਣੇ ਦਾ ਹੱਕ ਕਿੰਨਾ ਬਣਦਾ ਅਤੇ ਉਸ ਤੋਂ ਬਾਅਦ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿੱਚ ਕਿੰਨਾ ਹਿੱਸਾ ਬਣਦਾ। ਇਸ ਕਮੇਟੀ ਨੇ ਆਪਦੀ ਰਿਪੋਰਟ ਦਿੱਤੀ 1970 ਦੇ ਵਿੱਚ ਅਤੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ 7.2 ਮਿਲੀਅਨ ਏਕੜ ਫੁੱਟ ਦਰਿਆਈ ਪਾਣੀ ਆ ਅਤੇ ਇਹਦੇ ਵਿੱਚੋਂ ਹਰਿਆਣੇ ਦਾ ਹਿੱਸਾ 3.4 ਬਣਦਾ। ਜਦ ਕਿ ਜਿਹੜੀ ਇਹ ਪਮਾਇਸ਼ ਇਹਦੇ ਵਿੱਚ ਰਾਵੀ ਅਤੇ ਇੱਕ ਹੋਰ ਦਰਿਆ ਨੂੰ ਜੋੜ ਲਿਆ ਗਿਆ। ਰਾਵੀ ਦੇ ਨਾਲ ਜਿਹੜੀ ਮਤਲਬ ਯਮੁਨਾ, ਰਾਵੀ ਅਤੇ ਯਮੁਨਾ ਦਾ ਕੁਛ ਪਾਣੀ ਵੀ ਐਡ ਕਰ ਲਿਆ ਗਿਆ, ਚਲਾਕੀ ਦੇ ਨਾਲ ਕਹਿ ਲਓ ਜਾਂ ਭੁਲੇਖੇ ਦੇ ਨਾਲ ਕਹਿ ਲਓ, ਜੋ ਮਰਜ਼ੀ ਕਹਿ ਲਓ।
ਬੰਦਾ ਕੇਂਦਰ ਦਾ ਸੀ, ਉਹਨੇ ਚਲਾਕੀ ਨਾਲ ਕੀਤਾ ਜਾਂ ਭੁਲੇਖੇ ਨਾਲ ਕੀਤਾ, ਇਹਦੇ ਬਾਰੇ ਕਿਸੇ ਸਿੱਟੇ ਤੇ ਪਹੁੰਚਣ ਦੇ ਵਿੱਚ ਕੋਈ ਮੇਰੇ ਖਿਆਲ ਦੋ ਰਾਏ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਕੀ ਹੋਇਆ, ਇਹ ਤਾਂ ਰਾਵੀ ਦਾ ਪਾਣੀ ਵੀ ਜੋੜ ਲਿਆ ਗਿਆ ਤੇ ਯਮੁਨਾ ਦਾ ਪਾਣੀ ਵੀ ਜੋੜ ਲਿਆ ਗਿਆ ਤੇ ਕਿਹਾ ਗਿਆ ਕਿ ਪੰਜਾਬ ਕੋਲੇ 7 ਮਿਲੀਅਨ ਏਕੜ ਫੁੱਟ ਪਾਣੀ ਹੈ, 7.2। ਜਦ ਕਿ ਜੇਕਰ ਇਹ ਪਮੈਸ਼ ਸਹੀ ਮਨਸ਼ਾ ਨਾਲ ਹੁੰਦੀ ਤਾਂ ਸਹੀ ਤਰੀਕੇ ਨਾਲ ਹੁੰਦੀ, ਬਿਨਾਂ ਕਿਸੇ ਬੇਈਮਾਨੀ ਦੇ ਜਾਂ ਬਿਨਾਂ ਕਿਸੇ ਭੇਦਭਾਵ ਦੇ, ਤਾਂ ਉਦੋਂ ਇਹ ਜਿਹੜੀ ਲੜੀ ਆ 1921 ਤੋਂ 1946 ਦੇ ਤਹਿਤ ਇਹ ਜਿਹੜਾ ਜੋੜਿਆ ਗਿਆ ਸੀਗਾ, ਜਿਹੜਾ ਰਾਵੀ ਦਾ ਪਾਣੀ ਵੀ ਤੇ ਯਮੁਨਾ ਵਾਲਾ ਪਾਣੀ ਵੀ ਸਤਲੁਜ ਤੇ ਬਿਆਸ ਦੇ ਵਿੱਚ ਜੋੜ ਕੇ ਜਿਹੜਾ ਮਿਲਾਇਆ ਗਿਆ ਸੀਗਾ। ਹੁਣ ਮੈਂ ਤੁਹਾਨੂੰ ਕਨਫਿਊਜ਼ ਨਹੀਂ ਕਰਦਾ, ਮੈਂ ਇਸੇ ਗੱਲ ਨੂੰ ਹੀ ਹੋਰ ਵੰਡ ਕੇ ਕਰ ਦਿੰਦਾ ਕਿ ਜਦੋਂ 1970 ਦੇ ਵਿੱਚ ਬੀਪੀ ਪਟੇਲ ਦੀ ਕਮੇਟੀ ਬਣੀ ਤਾਂ ਉਸ ਕਮੇਟੀ ਦਾ ਕੰਮ ਸੀਗਾ ਕਿ ਭਾਈ ਤੁਸੀਂ ਪਾਣੀ ਮਿਣੋ ਕਿੰਨਾ ਵਾ ਤੇ ਪਾਣੀ ਮਿਣ ਕੇ ਅੱਧਾ ਹਰਿਆਣੇ ਨੂੰ ਦੇ ਦਿਓ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰਾਵੀ ਤੇ ਉਹਨਾਂ ਨੇ ਯਮੁਨਾ ਦਾ ਪਾਣੀ ਵਿੱਚ ਐਡ ਕਰ ਲਿਆ ਕਿ ਪੰਜਾਬ ਕੋਲ ਇੰਨਾ ਪਾਣੀ, ਜਦ ਕਿ ਇੰਨਾ ਹੈ ਨਹੀਂ ਸੀ। ਤਾਂ ਹੁਣ ਉਸ ਮੁਤਾਬਕ ਉਹਨਾਂ ਨੇ ਜਦੋਂ ਕਹਿਤਾ ਕਿ ਪੰਜਾਬ ਕੋਲੇ ਪਾਣੀ ਹੈਗਾ ਵਾ 7.2 ਮਿਲੀਅਨ ਏਕੜ ਫੁੱਟ, ਤਾਂ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੇ ਹਰਿਆਣੇ ਨੂੰ ਦੇਤਾ 3.4 ਮਿਲੀਅਨ ਏਕੜ ਫੁੱਟ। ਕਿ ਅੱਧ ਕਰ ਦਿਓ ਭਾਈ, 60-40 ਦਾ ਜਿਹੜਾ ਰੇਸ਼ੋ ਆਇਆ ਉਹਦੇ ਨਾਲ। ਤੇ ਇਸ ਰਿਪੋਰਟ ਦੇ ਵਿੱਚ ਗਲਤੀ ਨਾਲ ਰਾਵੀ ਦਰਿਆ ਦੇ ਪਾਣੀ ਨੂੰ ਵੀ ਵੰਡਣ ਵਾਲੇ ਪਾਣੀਆਂ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਰਿਪੋਰਟ ਨੇ ਪੰਜਾਬ ਪੁਨਰਗਠਨ ਐਕਟ 1966 ਦੇ ਸੈਕਸ਼ਨ 78 ਧਾਰਾ 1 ਦੀ ਘੋਰ ਉਲੰਘਣਾ ਕੀਤੀ, ਜਿਸ ਦੇ ਮੁਤਾਬਕ ਸਿਰਫ ਭਾਖੜਾ ਨੰਗਲ ਪ੍ਰੋਜੈਕਟ ਤੇ ਬਿਆਸ ਪ੍ਰੋਜੈਕਟ ਦੇ ਨਾਲ ਸੰਬੰਧਿਤ ਜਲ ਸਰੋਤਾਂ ਦੀ ਵੰਡ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਬਾਅਦ ਇਸ ਸੈਕਸ਼ਨ 78 79 80 ਧਾਰਾ ਦੇ ਵਿੱਚ ਰਾਵੀ ਦੇ ਪਾਣੀਆਂ ਦੀ ਵੰਡ ਦਾ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਬਾਅਦ ਕੀ ਹੋਇਆ ਕਿ ਇਹ ਗਲਤੀ ਵਾਰ-ਵਾਰ ਕੀਤੀ ਜਾਂਦੀ ਰਹੀ। ਇਹੀ ਗਲਤੀ ਯੋਜਨਾ ਕਮਿਸ਼ਨ ਨੇ 1973 ਦੇ ਵਿੱਚ ਕੀਤੀ, ਜਿਸ ਨੂੰ ਮੂਰਤੀ ਕਮਿਸ਼ਨ ਨੇ 1975 ਦੇ ਵਿੱਚ ਫੇਰ ਦੁਹਰਾਇਆ। ਫਿਰ ਪ੍ਰਧਾਨ ਮੰਤਰੀ ਜਲ ਅਵਾਰਡ 1976 ਇੰਦਰਾ ਗਾਂਧੀ ਵਾਲਾ ਜਿਹੜਾ, ਫਿਰ ਇਸ ਤੋਂ ਬਾਅਦ ਇਹ ਪ੍ਰਕਿਰਿਆ ਵੇਖਣ ਨੂੰ ਮਿਲਦੀ ਆ ਕਿ ਜਲ ਅਵਾਰਡ ਦੇ ਵਿੱਚ ਵੀ ਇਹ ਗੱਲ ਕਹੀ ਗਈ ਕਿ ਭਾਈ ਪੰਜਾਬ ਜਿਹੜਾ ਉਹ ਹਰਿਆਣੇ ਨੂੰ 3.4 ਮਿਲੀਅਨ ਏਕੜ ਫੁੱਟ ਤੋਂ ਵਧਾ ਕੇ 3.5 ਮਿਲੀਅਨ ਏਕੜ ਫੁੱਟ ਪਾਣੀ ਦੇਵੇ। ਤੇ ਇਸ ਅਵਾਰਡ ਦੇ ਤਹਿਤ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਸਤਲੁਜ ਯਮੁਨਾ ਲਿੰਕ ਨਹਿਰ ਬਣਾ ਕੇ ਦੇਵੇਗਾ ਹਰਿਆਣੇ ਨੂੰ। ਔਰ ਇੱਥੇ ਇਹ ਵੀ ਗੱਲ ਕਹਿਣੇ ਆ ਕਿ ਟੱਕ ਲਵਾਉਣ ਵਾਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸੀਗਾ ਤੇ ਜਿਨ੍ਹਾਂ ਨੇ ਜ਼ਮੀਨ ਨੋਟੀਫਾਈ ਕੀਤੀ ਉਹਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਗਿਆ। ਚੌਧਰੀ ਦੇਵੀ ਲਾਲ ਨੇ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਖੜ੍ਹ ਕੇ ਬਾਦਲ ਸਾਹਿਬ ਦਾ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਤੇ ਕੈਪਟਨ ਤੇ ਸੁਖਬੀਰ ਜਦੋਂ ਆਮੋ ਸਾਹਮਣੇ ਹੋਏ ਸੀ, ਉਹਨਾਂ ਨੇ 1 ਕਰੋੜ ਵਾਲੇ ਚੈੱਕ ਦਾ ਵੀ ਜ਼ਿਕਰ ਕੀਤਾ ਸੀਗਾ। ਖੈਰ, ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਇਸ ਗੱਲ ਤੇ ਸਮਝੌਤੇ ਤੇ ਉੱਤੇ ਫਿਰ ਕਿ ਪੰਜਾਬ ਹਰਿਆਣੇ ਨੂੰ ਪਾਣੀ ਦੇਵੇ 3.5 ਮਿਲੀਅਨ ਏਕੜ ਫੁੱਟ, ਤੇ ਇਹ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਵੀ ਗੱਲ ਜਿਹੜੀ ਆ ਉਹ ਰੱਖੀ ਗਈ, ਪੰਜਾਬ ਤੋਂ ਮਨਵਾਈ ਗਈ ਇੱਕ ਤਰੀਕੇ ਨਾਲ। ਸੋ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਪੰਜਾਬ ਤੋਂ ਜਿਹੜੇ ਪਾਣੀ ਦੇ ਦਾਅਵਾ ਕੀਤਾ ਗਿਆ ਸੀਗਾ ਕਿ ਅੱਧ ਵੰਡਣਾ ਜਾਂ 60-40 ਦੀ ਰੇਸ਼ੋ ਨਾਲ ਵੰਡਣਾ, ਤਾਂ ਉਹਦੇ 'ਚ ਆਲਰੇਡੀ ਉਹ ਪਾਣੀ ਰਾਵੀ ਵਾਲਾ ਐਡ ਕਰ ਲਿਆ ਗਿਆ, ਜਿਹੜਾ ਕਿ ਪੰਜਾਬ ਕੋਲੇ ਹੈ ਹੀ ਨਹੀਂ ਸੀਗਾ। ਸੋ ਜਦੋਂ ਚੀਜ਼ ਵਧਾ ਕੇ ਪੇਸ਼ ਕੀਤੀ ਗਈ ਤੇ ਫਿਰ ਪੰਜਾਬ ਨੂੰ ਤਾਂ ਧੱਕਾ ਲੱਗਣਾ ਹੀ ਸੀ। ਅਸਲ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਪੰਜਾਬ ਦੇ ਚੀਫ ਇੰਜੀਨੀਅਰ ਨੇ ਮਰਹੂਮ RS ਗਿੱਲ, ਉਹਨਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿੱਚ ਹਰਿਆਣੇ ਦਾ ਹਿੱਸਾ ਦੱਸਿਆ 3.5 ਮਿਲੀਅਨ ਏਕੜ ਫੁੱਟ ਦੀ ਬਜਾਏ 1.93 ਮਿਲੀਅਨ ਏਕੜ ਫੁੱਟ। ਤੇ ਪਾਣੀ ਦਾ ਹਿੱਸਾ ਹਰਿਆਣੇ ਨੂੰ ਜਾਣਾ ਚਾਹੀਦਾ, ਮਤਲਬ ਹਰਿਆਣੇ ਨੂੰ ਹੁਣ ਜਾ ਰਿਹਾ, ਹਰਿਆਣੇ ਨੂੰ ਪਾਣੀ 1.99 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ ਜਾ ਰਿਹਾ। ਇਹ ਜਾ ਰਿਹਾ ਭਾਖੜਾ ਨਹਿਰ ਤੇ ਸਰਹੰਦ ਫੀਡਰ ਦੇ ਰਾਹੀਂ। ਜਿਹੜਾ ਹੁਣ ਪੰਜਾਬ ਦੇ ਵਿੱਚ ਪਾਣੀ ਹੈ ਉਹਦੇ ਤਹਿਤ ਜਿਹੜੀ ਹਰਿਆਣੇ ਨੂੰ ਵੰਡ ਆਉਂਦੀ ਹੈ ਉਹ ਆਉਂਦੀ ਹੈ 1.99 ਮਿਲੀਅਨ ਏਕੜ ਫੁੱਟ। ਬਣਦਾ ਤਾਂ ਉਹਨਾਂ ਦਾ 1.93 ਹੈ, ਪਰ ਉਹਨਾਂ ਨੂੰ 1.99 ਜਾ ਰਿਹਾ ਕਿੱਥੋਂ ਰਾਹੀਂ, ਭਾਖੜਾ ਦੇ ਰਾਹੀਂ, ਤੇ ਦੂਜਾ ਹੈਗਾ ਸਰਹੰਦ ਫੀਡਰ ਦੇ ਰਾਹੀਂ ਹਰਿਆਣੇ ਨੂੰ ਪੰਜਾਬ ਤੋਂ ਪਾਣੀ ਆਲਰੇਡੀ ਜਾ ਰਿਹਾ। ਸੋ ਮਤਲਬ ਇੱਥੇ ਇਹ ਗੱਲ ਸਾਫ਼ ਹੋ ਗਈ ਕਿ ਜਿਹੜਾ ਧੱਕਾ ਪੰਜਾਬ ਦੇ ਨਾਲ 1969 ਦੇ ਵਿੱਚ ਬੀਪੀ ਪਟੇਲ ਨੇ ਰਾਵੀ ਦਰਿਆ ਵਾਲਾ ਪਾਣੀ ਜੋੜ ਕੇ ਕੀਤਾ, ਉਹ ਅਸਲ ਦੇ ਵਿੱਚ ਉਨੀ ਪਮੈਸ਼ ਹੈ ਨਹੀਂ ਸੀ। ਹੁਣ ਜੇਕਰ ਤੁਸੀਂ ਪੰਜਾਬ ਦਾ ਪਾਣੀ ਵੰਡਣਾ ਵਾ ਤੇ ਭਗਵੰਤ ਮਾਨ ਸਾਹਿਬ ਨੂੰ ਜਦੋਂ ਇਹ ਗੱਲ ਚੱਕਣਗੇ ਉੱਥੇ ਮੋਦੀ ਸਾਹਿਬ ਨਾਲ, ਖੱਟਰ ਨਾਲ, ਹਰਿਆਣੇ ਦੇ ਮੁੱਖ ਮੰਤਰੀ ਨਾਲ, ਤਾਂ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ 1997 ਤੋਂ ਬਾਅਦ 2022 ਦੀ ਜਿਹੜੀ ਪਮੈਸ਼ ਹੈ ਉਸ ਹਿਸਾਬ ਨਾਲ ਪਾਣੀ ਮਿਲ ਲਓ। 60-40 ਦੀ ਰੇਸ਼ੋ ਨਾਲ ਜਿੰਨਾ ਪਾਣੀ ਬਣਦਾ ਪੰਜਾਬ ਕੋਲੇ, ਮੌਜੂਦਾ ਪੰਜਾਬ ਕੋਲੇ, ਉਹਦਾ ਤੁਸੀਂ ਹਰਿਆਣੇ ਨੂੰ ਦੇ ਦਿਓ ਤੇ ਇਹਦੇ ਨਾਲ ਇਹ ਮਸਲਾ ਆਪੇ ਜਿਹੜਾ ਉਹ ਹੱਲ ਹੋ ਜਾਣਾ, ਕਿਉਂਕਿ ਪਾਣੀ ਇਸ ਵੇਲੇ 1.99 ਮਿਲੀਅਨ ਏਕੜ ਫੁੱਟ ਹਰਿਆਣੇ ਨੂੰ ਆਲਰੇਡੀ ਜਾ ਰਿਹਾ,
जद कि जेकर पमैश होवे तो हरियाणे का हिस्सा जिहड़ा बनूगा वो बनूगा 1.93 मिलियन एकड़ फुट। ये गल दे जिहड़े तत्त ते आंकड़े ने वो सुੱਚਾ ਸਿੰਘ ਗਿੱਲ जी की जिहड़ी गलबात आ पंजाबी ट्रिब्यून दे नाल ਉਹਦੇ चों लए गए ने। वो भी कहंदे ने कि ਜਿਹੜੀਆਂ ਸੁੱਚਾ ਸਿੰਘ ਗਿੱਲ कह रहे हैं, कहते रावी दरिया ਦੀਆਂ सहायक नदियां ਦਾ 2 मिलियन एकड़ फुट पानी तो ज़्यादा ਹੁਣ भी पाकिस्तान ਨੂੰ जा रहा है। जे रावी ਦੀਆਂ सहायक नदियां उज बसंतर वेई ते तारा नदियां ਦੇ ਪਾਣੀਆਂ ਤੇ ਬੰਨ ਮਾਰ ਕੇ ਪਾਕਿस्तान ਨੂੰ ਦਿੱਤਾ ਜਾਣ ਵਾਲਾ ਪਾਣੀ इस्तेमाल ਕੀਤਾ ਜਾ सके ਤਾਂ ਇਹ ਮਸਲੇ ਦਾ ਹੱਲ ਹੋ ਸਕਦਾ है। मतलब ਹੁਣ ਜੇ ਪੰਜਾਬ ਨੂੰ ਰਾਵੀ ਦਾ ਪਾਣੀ ਮਿਲੂਗਾ ਤਾਂ ਫਿਰ SYL ਦਾ ਹੱਲ ਹੋਊਗਾ, क्योंकि जिन्ना दावा ਉਹਨਾਂ ਦਾ ਕੀਤਾ ਜਾ ਰਿਹਾ उन्ना पानी ਉਹਨਾਂ ਦਾ ਫਿਰ ਬਣੂਗਾ ਤੇ ਫਿਰ ਪੰਜਾਬ ਨੂੰ ਉਹਦਾ ਹੱਕ ਹਕੂਕ ਮਿਲੂਗਾ। जिन्ना हरियाणे ਦਾ ਬਣਦਾ ਉਹਨਾਂ ਕੁ ਉਹਨਾਂ ਨੂੰ ਜਾ ਰਿਹਾ। ਤੱਥ ਇਹੀ ਹੈ ਮਾਨ ਸਾਹਿਬ ਨੂੰ ਚਾਹੀਦਾ ਕਿ ਧੜੱਲੇ ਦੇ ਨਾਲ ਇਸ ਗੱਲ ਨੂੰ ਉਹ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਰੱਖਣ, ਉਹਦੇ ਵਿੱਚ ਕਰਨ ਇਹ ਗੱਲ ਕਿ ਬਈ ਆਹ ਜਿਹੜੀ ਹਾਲਤ ਆ ਸਾਡੀ ਇਹ ਹੈ। ਐਵੇਂ ਜ਼ੁਬਾਨੀ ਕਲਾਮੀ ਬਿਆਨ ਦੇਈ ਜਾਣੇ, ਇਹ ਕਹੀ ਜਾਣਾ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਜੀ, ਪੰਜਾਬ ਕਿਵੇਂ ਕਿੱਥੋਂ ਦੇਊ ਪਾਣੀ, ਅਸੀਂ ਨਹੀਂ ਦੇਵਾਂਗੇ ਪਾਣੀ। ਇਹ ਇੱਕ ਮੁੱਕਰਨ ਵਾਲੀ ਗੱਲ ਆ ਕਿ ਅਸੀਂ ਨਹੀਂ ਦੇਵਾਂਗੇ ਪਾਣੀ। ਤੁਸੀਂ ਕਹੋ ਕਿ ਭਾਈ ਅਸੀਂ ਪਮੈਸ਼ ਕਰਾਓ, ਜਿੰਨੀ ਰੇਸ਼ੋ ਬਣਦੀ ਆ ਉਸ ਰੇਸ਼ੋ ਦੇ ਹਿਸਾਬ ਨਾਲ ਹਰਿਆਣੇ ਨੂੰ ਪਾਣੀ ਦਿਓ। ਸੋ ਪੰਜਾਬ ਦਾ ਦਾਵਾ ਇੱਥੋਂ ਮਜ਼ਬੂਤ ਹੋਊਗਾ ਜੇਕਰ ਪੰਜਾਬ ਦੇ ਪਾਣੀਆਂ ਦੀ ਨਵੇਂ ਸਿਰਿਓਂ ਪਮੈਸ਼ ਹੋਊਗੀ। ਉਸ ਤੋਂ ਬਾਅਦ 60-40 ਦੀ ਰੇਸ਼ੋ ਬਣੂਗੀ ਤੇ ਜਿਹੜੀ ਧਾਰਾ 78, 79, 80 ਦਾ ਜ਼ਿਕਰ ਕੀਤਾ ਗਿਆ ਐਕਟ 1966 ਦੇ ਐਕਟ ਦੇ ਵਿੱਚ, ਉਹਨਾਂ ਧਾਰਾਵਾਂ ਦੇ ਮੁਤਾਬਕ ਹਰਿਆਣੇ ਦੀ ਜਿਹੜੀ ਅਸਲ ਮਾਲਕੀ ਹੈ ਉਹ ਤੈਅ ਕੀਤੀ ਜਾਵੇ ਕਿ ਕਿੰਨੀ ਬਣਦੀ ਹੈ। ਸੋ ਬਹੁਤ ਬਹੁਤ ਧੰਨਵਾਦ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਗੱਲ ਤੇ ਗੌਰ ਵੀ ਕਰਨਗੇ ਤੇ ਇਹ ਜਿਹੜੀ ਗੌਰ ਆ ਇਕੱਲੀ ਉਹਨਾਂ ਦੇ ਕੰਮ ਨਹੀਂ ਆਊਗੀ, ਪੰਜਾਬ ਦੇ ਲੋਕਾਂ ਦੇ ਕੰਮ ਆਊਗੀ, ਕਿਉਂਕਿ ਪੰਜਾਬ ਕੋਲੇ ਪਾਣੀ ਨਹੀਂ ਹੈ। ਸਾਡਾ ਆਪਣਾ ਬਹੁਤ ਵੱਡਾ ਰਕਬਾ ਬਿਨਾਂ ਸਿੰਜਾਈ ਵਾਲੇ ਪਾਣੀ ਤੋਂ, ਬਿਨਾਂ ਨਹਿਰੀ ਪਾਣੀ ਤੋਂ ਇਸ ਵੇਲੇ ਅਸੀਂ ਖੇਤੀ ਕਰ ਰਹੇ ਹਾਂ ਔਰ ਪੰਜਾਬ ਨੂੰ ਦੋਹਰੀ ਮਾਰ ਪਈ ਹੈ, ਕਿਉਂਕਿ ਇੱਕ ਪਾਸੇ ਉਹਦੇ ਪਾਣੀਆਂ ਦੀ ਲੁੱਟ ਹੋਈ ਆ, ਦੂਜੇ ਪਾਸੇ ਝੋਨਾ ਲਵਾ ਕੇ ਪੰਜਾਬ ਦੇ ਕਿਸਾਨ ਤੋਂ ਤੇ ਉਹਦੇ ਜਿਹੜੇ ਧਰਤੀ ਹੇਠਲਾ ਇੱਕ ਬਹੁਤ ਵੱਡਾ ਸਰੋਤ ਸੀਗਾ ਉਹ ਕਢਾ ਲਿਆ ਗਿਆ, ਪਾਣੀ ਵਰਤ ਲਿਆ ਗਿਆ ਤੇ ਹੁਣ ਤਾਂ ਸਗੋਂ ਉਲਟਾ ਫੈਕਟਰੀਆਂ ਵਾਲੇ ਵੀ ਜਿਹੜੇ ਉਹ ਗੰਦਾ ਪਾਣੀ ਧਰਤੀ ਦੇ ਵਿੱਚ ਬੋਰਿੰਗ ਦੇ ਰਾਹੀਂ ਛੱਡ ਰਹੇ ਆ। ਜਿੱਥੇ ਦਰਿਆਈ ਪਾਣੀਆਂ ਤੇ ਆਪਣੇ ਹੱਕ ਦੇ ਲਈ ਲੜਨ ਦੀ ਲੋੜ ਹੈ, ਮਾਨ ਸਾਹਿਬ ਨੂੰ ਖੜਨ ਦੀ ਲੋੜ ਹੈ, ਉੱਥੇ ਉਹਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਲਈ ਵੀ ਖੜਨ ਦੀ ਲੋੜ ਹੈ। ਜਿਹੜਾ ਮੋਰਚਾ ਜ਼ੀਰੇ ਦੇ ਵਿੱਚ ਲੱਗਿਆ ਉਹਨਾਂ ਲੋਕਾਂ ਦੀ ਆਵਾਜ਼ ਤੇ ਗੱਲ ਸੁਣਨ ਦੀ ਲੋੜ ਹੈ। ਜੁੜੇ ਰਹੋ ਪੰਜਾਬੀ ਰੇਡੀਓ।